अस्सलामुअलैकुम। मैं हाँ रावल राठ ते तुसी वेख रहे हो वेले दी गल। अज दी इस बैठक विच असी दो टॉपिक ते गल करांगे। एक ते जरनैलां ने ਜਿਹੜੇ पाकिस्तान ਨੂੰ ਟੀਕੇ ਲਾਏ ਨੇ ਤੇ ਦੂਸਰਾ ਮੁਫਤੀ ਕਿਫਾਇਤੁल्ला ਸਾਹਿਬ ਦੇ ਖਿਲਾਫ ਸਰਕਾਰ ਜਿਹੜਾ ਬਗਾਵਤ ਦਾ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਤੇ ਤਫਸੀਲ ਨਾਲ ਗੱਲ ਕਰੀਏ, ਮੈਂ ਆਪਣੀਆਂ ਵੀਰਾਂ ਭੈਣਾਂ ਤੇ ਧੀਆਂ ਨੂੰ ਦਰਖਾਸਤ ਕਰਾਂਗਾ ਕਿ ਉਹ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਲੈਣ ਤੇ ਨਾਲ ਹੀ ਘੰਟੀ ਵੀ ਵਜਾ ਦੇਣ ਤਾਂ ਕਿ ਮੇਰੇ ਵੀਲੌਗ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਅਪਡੇਟ ਰਹਿਣ ਔਰ ਤੁਸੀਂ ਵੇਲੇ ਸਿਰ ਵੇਲੇ ਦੀ ਗੱਲ ਵੇਖ ਸਕੋ। ਹੁਣ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਜਰਨੈਲਾਂ ਦੇ ਟੀਕਿਆਂ ਦੀ। ਜਨਰਲ ਅਯੂਬ ਸਾਹਿਬ ਨੇ ਸਾਡੇ ਮੁਲਕ ਦਾ ਖਿੱਤਾ ਲੱਦਾਖ ਯਾਰ ਨੂੰ ਤੋਹਫਾ ਦੇ ਦਿੱਤਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨਾਲ ਸਾਡੀ ਯਾਰੀ ਕੋ ਹਿਮਾਲਿਆ ਤੋਂ ਵੀ ਉੱਚੀ ਹੈ। ਤੇ ਨਾਲ ਹੀ ਕੁਝ ਡਾਲਰਾਂ ਖਾਤਰ ਉਹਨਾਂ ਮੇਰੇ ਪੰਜਾਬ ਦੇ ਦਰਿਆ ਇੰਡੀਆ ਨੂੰ ਲਿਖ ਕੇ ਦੇ ਦਿੱਤੇ। ਉਹ ਦਰਿਆ ਪੰਜਾਬ ਨੂੰ ਪਾਕਿਸਤਾਨ ਦੀ ਆਜ਼ਾਦੀ ਵੇਲੇ ਨਾ ਕਿਸੇ ਤੋਹਫਾ ਦਿੱਤਾ ਸੀ ਤੇ ਨਾ ਹੀ ਉਹ ਜਨਰਲ ਅਯੂਬ ਸਾਹਿਬ ਦੇ ਪੁਰਖਾਂ ਯਾਨੀ ਪਿਓ ਦਾਦੇ ਨੇ ਤੋਹਫਤਨ ਪੰਜਾਬ ਨੂੰ ਦਿੱਤੇ ਸਨ। ਉਹ ਪੰਜਾਬ ਦੀ ਹਜ਼ਾਰਾਂ ਸਾਲ ਤੋਂ ਮਲਕੀਅਤ ਸਨ ਤੇ ਇਹਨਾਂ ਸਾਰਿਆਂ ਸੌਦਿਆਂ ਤੋਂ ਬਾਅਦ ਗੰਦਾਰਾ ਇੰਡਸਟਰੀਜ਼ ਦੀ ਕਹਾਣੀ ਤੇ ਤੁਸੀਂ ਸਾਰੇ ਜਾਣਦੇ ਹੀ ਹੋਗੇ। ਹਾਲਾਂਕਿ ਜਨਰਲ ਅਯੂਬ ਸਾਹਿਬ ਦੇ ਅੱਬੇ ਦੀ ਨਾ ਹੀ ਕੋਈ ਫਾਊਂਡਰੀ ਸੀ ਤੇ ਨਾ ਹੀ ਉਸ ਦੇ ਬਾਪ ਦੀ ਕੋਈ ਸਾਈਕਲਾਂ ਦੀ ਦੁਕਾਨ। ਜਨਰਲ ਯਹੀਆ ਸਾਹਿਬ ਤੇ ਇਸ ਤੋਂ ਵੀ ਵੱਡਾ ਕੰਮ ਕਰ ਗਏ ਕਿ ਉਹਨਾਂ ਨੂੰ ਫੁਰਸਤ ਹੀ ਨਹੀਂ ਸੀ ਮਿਲਦੀ। ਉਹਨਾਂ ਆਪਣੇ ਐਵਾਨੇ ਸਦਰ ਨੂੰ ਉਸ ਜ਼ਮਾਨੇ ਵਿੱਚ ਨਾਈਟ ਕਲੱਬ ਦਾ ਦਰਜਾ ਦਿੱਤਾ ਹੋਇਆ ਸੀ ਔਰ ਉਹ ਆਪਣੀਆਂ ਰਾਤਾਂ ਰੰਗੀਨ ਤੇ ਦਿਨ ਸੰਗੀਨ ਗੁਜ਼ਾਰਦੇ ਹੁੰਦੇ ਸਨ। ਉਹਨਾਂ ਨਸ਼ੇ ਵਿੱਚ ਧੁੱਤ ਹੋ ਕੇ ਸਾਡਾ ਅੱਧਾ ਪਾਕਿਸਤਾਨ ਹੀ ਇੰਡੀਆ ਨੂੰ ਤੋਹਫਾ ਕਰ ਦਿੱਤਾ ਸੀ। ਜਨਰਲ ਜ਼ਿਆ ਸਾਹਿਬ ਨੇ ਪਾਕਿਸਤਾਨ ਨੂੰ ਸਿਆਚਨ ਦਾ ਟੀਕਾ ਲਾਇਆ ਤੇ ਜਦੋਂ ਗੱਲ ਖੁੱਲੀ ਤੇ ਉਹਨਾਂ ਦੱਸਿਆ ਕਿ ਸਿਆਚਨ ਦੇ ਉੱਤੇ ਤੇ ਘਾਹ ਵੀ ਨਹੀਂ ਸੀ ਉਗਦਾ, ਪਰ ਕੀ ਵਜ੍ਹਾ ਹੈ ਕਿ ਉਸ ਘਾਹ ਨਾ ਉੱਗਣ ਵਾਲੀ ਜਗ੍ਹਾ ਦੀ ਹਿਫਾਜ਼ਤ ਵਾਸਤੇ ਪਾਕਿਸਤਾਨ ਦੀ ਦਿਫਾ ਉੱਤੇ ਅਰਬਾਂ ਰੁਪਈਆ ਖਰਚ ਕੀਤਾ ਜਾ ਰਿਹਾ ਸੀ। ਫਿਰ ਉਹ ਖਰਚ ਕਰਨ ਦੀ ਕੀ ਲੋੜ ਸੀ? ਰੱਬ ਜਾਣੇ ਉਹਨਾਂ ਦੀ ਇਹ ਕਿਹੜੀ ਖੱਟੀ ਸੀ ਕਿ ਜਿਸ ਦੇ ਨਾਲ ਅੱਜ ਉਹਨਾਂ ਦੇ ਪੁੱਤਰ ਅਰਬਾਂ ਪਤੀ ਨੇ। ਹਾਲਾਂਕਿ ਨਾ ਉਹਨਾਂ ਦੇ ਬਾਪ ਦੀ ਕੋਈ ਫਾਊਂਡਰੀ ਸੀ ਤੇ ਨਾ ਹੀ ਉਹਨਾਂ ਦੇ ਬਾਪ ਦੀ ਕੋਈ ਸਾਈਕਲ ਦੀ ਦੁਕਾਨ ਸੀ ਔਰ ਨਾ ਹੀ ਉਹ ਇੰਡੀਅਨ ਪੰਜਾਬ ਚੋਂ ਹਿਜਰਤ ਕਰਕੇ ਜਦੋਂ ਤਸ਼ਰੀਫ ਲਿਆਏ ਤੇ ਉਹਨਾਂ ਦੇ ਬਾਪ ਨੇ ਕੋਈ 2-4 ਮੁਰੱਬੇ ਉਧਰੋਂ ਤਰੀਕ ਕੇ ਇੱਧਰਲੇ ਪੰਜਾਬ ਵਿੱਚ ਲਿਆਂਦੇ ਸਨ ਕਿ ਉਹਨਾਂ ਨੂੰ ਵੇਚ ਕੇ ਅੱਜ ਉਹਨਾਂ ਦੀ ਔਲਾਦ ਅਰਬਾਂਪਤੀ ਬਣੀ ਹੈ। ਜਨਰਲ ਮੁਸ਼ਰਫ ਸਾਹਿਬ ਨੇ ਤੇ ਹੱਦ ਹੀ ਮੁਕਾ ਛੱਡੀ। ਉਹਨਾਂ ਨੇ ਪਾਕਿਸਤਾਨ ਦੇ ਬੇਸ਼ੁਮਾਰ ਹਵਾਈ ਅੱਡੇ ਖੁਫੀਆ ਤੌਰ ਤੇ ਗੈਰ ਦੇਸ਼ਾਂ ਨੂੰ ਅਲਾਟ ਕਰ ਦਿੱਤੇ, ਜਿਸ ਤਰ੍ਹਾਂ ਕਿ ਇਹ ਉਹਨਾਂ ਦੇ ਬਾਪ ਦੀ ਜਾਗੀਰ ਸੀ। ਫਿਰ ਉਹਨਾਂ ਨੇ ਨੈਬ ਬਣਾਈ ਤੇ ਉਸ ਨੈਬ ਦਾ ਕੰਮ ਕੀ ਸੀ? ਉਸ ਦਾ ਕੰਮ ਸੀ ਕਾਫ ਲੀਗ ਬਣਾਣੀ ਔਰ ਪੀਪਲਸ ਪਾਰਟੀ ਚੋਂ ਪੀਪੀ ਪੈਟਰੀਆਟ ਦਾ ਗਰੁੱਪ ਕੱਢ ਕੇ ਇੱਕ ਨਵੀਂ ਸਿਆਸੀ ਜਮਾਤ ਬਣਾਣੀ। ਜੀ ਇਹ ਉਸੇ ਨੈਬ ਦੇ ਕਰਤੂਤ ਨੇ ਜਿਨ੍ਹਾਂ ਨੇ ਬਰਤਾਨੀਆ ਤੇ ਅਮਰੀਕਾ ਵਿੱਚ ਕੰਮ ਕਰਦੀ ਇੱਕ ਕੰਪਨੀ ਹਾਇਰ ਕੀਤੀ, ਜਿਸ ਦੇ ਜ਼ਿੰਮੇ ਲਾਇਆ ਕਿ ਨਵਾਜ਼ ਸ਼ਰੀਫ ਤੇ ਜ਼ਰਦਾਰੀ ਦੀ ਉਹ ਖੁਫੀਆ ਦੌਲਤ ਜਿਹੜੀ ਉਹਨਾਂ ਯੂਰਪ ਵਿੱਚ ਲੁਕਾ ਕੇ ਰੱਖੀ ਹੋਈ ਹੈ ਉਹਨੂੰ ਸਾਹਮਣੇ ਲਿਆਉਣ। ਪਰ ਜਦੋਂ ਕੁਝ ਵੀ ਬਰਾਮਦ ਨਾ ਹੋਇਆ ਤੇ ਇਹਨਾਂ ਨੇ ਉਹਨਾਂ ਦੇ ਨਾਲ ਕੀਤਾ ਹੋਇਆ ਮੁਆਹਦਾ ਬਿਨਾਂ ਇਤਲਾਹ ਦੇ ਖਤਮ ਕਰ ਦਿੱਤਾ। ਉਸ ਦਾ ਨੁਕਸਾਨ ਕੀ ਹੋਇਆ ਕਿ ਪਹਿਲੇ ਉਹਨਾਂ ਨੇ $5 ਮਿਲੀਅਨ ਜੇਬ ਵਿੱਚ ਪਾ ਕੇ ਲਿਆਂਦੇ ਔਰ ਇੱਥੇ ਕਿਸੇ ਬਾਬੇ ਦੇ ਨਾਂ ਤੇ ਉਹ ਪੈਸਾ ਹਜ਼ਮ ਕੀਤਾ ਔਰ ਕਰਕੇ ਉਹ ਵਾਪਸ ਚਲੇ ਗਏ ਔਰ ਉੱਥੇ ਕਾਗਜ਼ਾਂ ਦੇ ਵਿੱਚ ਲਿਖ ਦਿੱਤਾ ਗਿਆ ਕਿ ਇਹ $5 ਮਿਲੀਅਨ ਜਿਹੜਾ ਹੈ ਇਹ ਅਸੀਂ ਉਸ ਕੰਪਨੀ ਦੇ ਖਾਤੇ 'ਚ ਜਮ੍ਹਾਂ ਕਰਾਇਆ ਹੈ। ਸਾਡੇ ਜਰਨੈਲਾਂ ਦੀ ਲੌਂਡੀ ਨੈਬ ਨੇ ਉਹਦੇ ਉੱਤੇ ਕੰਨ ਨਾ ਧਰੇ ਔਰ ਉਹਨੂੰ ਇਸੇ ਤਰ੍ਹਾਂ ਸਮਝਿਆ ਜਿਸ ਤਰੀਕੇ ਨਾਲ ਉਹ ਪਾਕਿਸਤਾਨ ਦੀਆਂ ਅਦਾਲਤਾਂ ਦੇ ਨਾਲ ਡੀਲ ਕਰਦੇ ਚਲੇ ਆ ਰਹੇ ਨੇ। ਜਨਰਲ ਮੁਸ਼ਰਫ ਦੀ ਖੜੀ ਕੀਤੀ ਨੈਬ ਦੇ ਜਨਰਲ ਨਕਵੀ ਨੇ, ਜੀ ਇਹ ਉਹੀ ਜਨਰਲ ਨਕਵੀ ਨੇ ਜਿਨ੍ਹਾਂ ਸਿਆਚਨ ਬਾਰੇ ਜਿਹੜੀ ਗੇਮ ਖੇਡੀ ਗਈ ਸੀ ਉਸ ਦਾ ਕੱਚਾ ਚੱਠਾ ਵੀ ਲੋਕਾਂ ਨੂੰ ਦੱਸਿਆ। ਤੇ ਜਦੋਂ ਉਹ ਕੰਪਨੀ ਬਰਤਾਨੀਆ ਦੀ ਅਦਾਲਤ ਵਿੱਚ ਗਈ ਔਰ ਉਹਨਾਂ ਨੇ ਆਪਣਾ ਮੁਕੱਦਮਾ ਜਿੱਤ ਲਿਆ ਤੇ ਫਿਰ ਵੀ ਸਾਡਿਆਂ ਜਰਨੈਲਾਂ ਉਹਦੇ ਤੇ ਕੰਨ
ਨਾ ਧਰਿਆ ਔਰ ਇੰਜ ਬਰਤਾਨੀਆ ਦੀ ਹਾਈ ਕੋਰਟ ਤੋਂ ਉਹ ਕੰਪਨੀ ਮੁਕੱਦਮਾ ਜਿੱਤ ਗਈ ਔਰ ਉਸ ਮੁਕੱਦਮਾ ਜਿੱਤਣ ਦੇ ਨਾਲ ਉਹਨੇ 5.25 ਅਰਬ ਜਾਂ 5 ਅਰਬ ਦੇ ਕਰੀਬ ਨਾ ਸਿਰਫ ਜਿੱਤ ਲਏ ਬਲਕਿ ਪਾਕਿਸਤਾਨ ਕੋਲੋਂ ਵਸੂਲ ਵੀ ਕਰ ਲਏ। ਇਸ ਹਵਾਲੇ ਨਾਲ ਕੋਈ ਖਬਰ ਤੁਹਾਨੂੰ ਪਾਕਿਸਤਾਨ ਦੀ ਮੀਡੀਆ ਦੇ ਵਿੱਚ ਨਜ਼ਰ ਨਹੀਂ ਆ ਰਹੀ ਹੋਣੀ, ਨਾ ਹੀ ਉਹ ਵੱਡੇ ਵੱਡੇ ਮੋਟੇ ਤਾਜ਼ੇ ਜਿਹੜੇ ਮੌਜੂਦਾ ਸਰਕਾਰ ਦੇ ਤਰਜਮਾਨ ਨੇ ਉਹ ਤੁਹਾਨੂੰ ਪ੍ਰੈਸ ਕਾਨਫਰੰਸਾਂ ਕਰਦੇ ਹੋਏ ਨਜ਼ਰ ਨਹੀਂ ਆ ਰਹੇ, ਤੇ ਨਾ ਹੀ ਅਰਸ਼ਾਦ ਭੱਟੀ ਵਰਗੇ ਬੰਦੇ टीवी चैनल पे आके दस रहे ने कि मेरे बच्चों का दूध जो है वो कोई बिल्ला पी गया है, क्योंकि इत्थे बिल्ला उन्हां दा सरप्रस्त है ते वो अपने सरप्रस्त के खिलाफ किस तरह बोलणगे। नैब ते पाकिस्तान दे अदारे और अदालतां सिर्फ सियासतदानां दे खिलाफ ही एक्टिव होंदियां नजर आंदियां ने, इत्थे उन्हां दे भी पर जलदे ने कि ਉਹ ਇਸ ਹਵਾਲੇ ਨਾਲ ਕੋਈ ਨੋਟਿਸ ਲੈਣ ਜਾਂ ਕੋਈ ਕਾਰਵਾਈ ਕਰਨ। ਹੁਣ ਅਸੀਂ ਗੱਲ ਕਰਦੇ ਹਾਂ ਮੁਫਤੀ ਕਿਫਾਇਤੁੱਲਾ ਦੇ ਹਵਾਲੇ ਨਾਲ। ਮੇਰਾ ਇੱਕ ਸ਼ੇਰ ਹੈ, ਦੋ ਹੀ ਫਜ਼ਲ ਨੇ ਰੱਬ ਨੇ ਕੱਲੇ ਇਸ ਧਰਤੀ ਤੇ ਰਾਵਲ, ਇੱਕ ਤੇ ਬੂਟ ਨੇ ਕਾਲੇ ਸ਼ਾਹ ਤੇ ਦੂਜੇ ਪਾਲਸ਼ੀ ਬੰਦੇ। ਮੁਫਤੀ ਕਿਫਾਇਤੁੱਲਾ ਸਾਹਿਬ ਦੇ ਖਿਲਾਫ ਗੇਟ ਨੰਬਰ 4 ਦਾ ਗੇਟ ਕੀਪਰ ਜੋ ਅੱਜ ਕੱਲ ਵਜ਼ੀਰੇ ਦਾਖਲਾ ਲੱਗਾ ਹੋਇਆ ਹੈ ਤੇ ਮੁਸ਼ਰਫ ਦੀ ਰੁਖਸਤ ਹੋਈ ਹਕੂਮਤ ਜਿਹੜੀ PTI ਦੇ ਰੂਪ ਦੇ ਵਿੱਚ ਦੁਬਾਰਾ ਬਹਾਲ ਕੀਤੀ ਗਈ ਹੈ, ਉਸ ਹਕੂਮਤ ਵੱਲੋਂ ਮੁਫਤੀ ਕਿਫਾਇਤੁੱਲਾ ਦੇ ਖਿਲਾਫ ਗद्दारी ਦਾ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਹਾਲਾਂਕਿ ਮੁਫਤੀ ਕਿਫਾਇਤੁੱਲਾ ਸਾਹਿਬ ਨੇ ਨਾ ਹੀ ਪਾਕਿਸਤਾਨ ਦਾ ਆਇਨ ਤੋੜਿਆ ਹੈ ਤੇ ਨਾ ਹੀ ਉਹਨਾਂ ਪਾਕਿਸਤਾਨ ਦੇ ਕਿਸੇ ਵਜ਼ੀਰ ਆਜ਼ਮ ਨੂੰ ਬਰਤਰਫ ਕਰਕੇ ਵਜ਼ੀਰ ਆਜ਼ਮ ਹਾਊਸ ਦੇ ਉੱਤੇ ਕਬਜ਼ਾ ਕੀਤਾ ਹੈ ਤੇ ਨਾ ਹੀ ਮੁਲਕ ਵਿੱਚ ਮਾਰਸ਼ਲ ਲਾ ਲਾਇਆ। ਉਹਨਾਂ ਨੇ ਉਹੀ ਗੱਲ ਕੀਤੀ ਜਿਹੜੀ ਹਿਲਰੀ ਕਲਿੰਟਨ ਨੇ ਪੂਰੀ ਦੁਨੀਆ ਨੂੰ ਦੱਸਿਆ ਹੈ, ਜਿਸ ਦਾ ਹਵਾਲਾ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੇ ਆਪਣੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸੇ ਹਿਲਰੀ ਦਾ ਹਵਾਲਾ ਦਿੱਤਾ ਤੇ ਉਹਨਾਂ ਦੱਸਿਆ ਕਿ ਇਸ ਮੇਰੇ ਮੁਲਕ ਦੀ ਬਦਨਾਮੀ ਦਾ ਕਾਰਨ ਹੈ ਕਿ ਜਿਹੜਾ ਮੇਰੇ ਮੁਲਕ ਦਾ ਹਵਾਲਾ ਇੱਕ ਡੀਪ ਸਟੇਟ ਦੇ ਹਵਾਲੇ ਨਾਲ ਦੁਨੀਆ ਭਰ ਦੇ ਵਿੱਚ ਦਿੱਤਾ ਜਾਂਦਾ ਹੈ। ਅਸੀਂ ਆਪਣੇ ਮੁਲਕ ਦੇ ਮੱਥੇ ਤੇ ਲੱਗੀ ਇਹ ਕਲਕ ਧੋਣਾ ਚਾਹੁੰਦੇ ਹਾਂ। ਮੁਫਤੀ ਕਿਫਾਇਤੁੱਲਾ ਸਾਹਿਬ ਦਾ ਕੋਈ ਵੀ ਇੰਜ ਦਾ ਕਲਿੱਪ ਜਿਸ ਦੇ ਵਿੱਚ ਪਾਕਿਸਤਾਨੀ ਫੌਜ ਦਾ ਨਾਂ ਲੈ ਕੇ ਉਸ ਦੀ ਤੋਹੀਨ ਕੀਤੀ ਗਈ ਹੋਵੇ, ਅਗਰ ਉਹ ਕਲਿੱਪ ਮੌਜੂਦ ਹੈ ਤੇ ਮੈਂ ਕਹਾਂਗਾ ਕਿ ਜਨਾਬ मोहतरम ਵਜ਼ੀਰ ਦਾਖਲਾ ਸਾਹਿਬ ਉਹ ਲਿਆ ਕੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰੋ ਤਾਂ ਕਿ ਆਵਾਮ ਨੂੰ ਵੀ ਪਤਾ ਲੱਗੇ ਕਿ ਮੁਫਤੀ ਕਿਫਾਇਤੁੱਲਾ ਸਾਹਿਬ ਨੇ ਫੌਜ ਦਾ ਨਾਂ ਲੈ ਕੇ ਉਸ ਦੀ ਤੋਹੀਨ ਕੀਤੀ ਹੈ। ਮੁਫਤੀ ਕਿਫਾਇਤੁੱਲਾ ਸਾਹਿਬ ਦਾ ਕਸੂਰ ਸਿਰਫ ਇਤਨਾ ਹੈ ਕਿ ਉਹਨਾਂ ਨੇ ਰਿਟਾਇਰਡ ਜਨਰਲ ਆਸਮ ਬਾਜਵਾ ਸਾਹਿਬ ਤੇ ਰਿਟਾਇਰਡ ਜਨਰਲ ਕਿਆਨੀ ਸਾਹਿਬ ਦੇ ਜਿਹੜੇ ਇਹ ਅਰਬਾਂ ਰੁਪਈਆਂ ਦੇ ਅਸਾਸੇ ਬੈਰੂਨ ਮੁਲਕ ਬਣੇ ਨੇ ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਸਵਾਲ ਪੁੱਛਿਆ ਹੈ, ਜਦ ਕਿ ਇਹਨਾਂ ਦੋ ਸ਼ਖਸੀਅਤ ਦਾ ਫੌਜ ਚੋਂ ਰਿਟਾਇਰ ਹੋਣ ਤੋਂ ਬਾਅਦ ਫੌਜ ਨਾਲ ਕਤਨ ਕੋਈ ਤਾਲੁਕ ਨਹੀਂ ਰਹਿ ਗਿਆ। ਉਹ ਇੱਕ ਸਿਵਲੀਅਨ ਦੀ ਹੈਸੀਅਤ ਨਾਲ ਰਿਟਾਇਰਡ ਫੌਜੀ ਨੇ ਔਰ ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਅਸਾਸਿਆਂ ਬਾਰੇ ਇਹ ਦੱਸਣ ਕਿ ਇਹ ਕਿੱਥੋਂ ਆਏ ਨੇ, ਕਿਉਂਕਿ ਉਹਨਾਂ ਦੇ ਪਿਓ ਦੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਫਾਊਂਡਰੀ ਨਹੀਂ ਸੀ ਤੇ ਨਾ ਹੀ ਉਹਨਾਂ ਦੇ ਅੱਬੇ ਦੀ ਸਾਈਕਲਾਂ ਦੀ ਦੁਕਾਨ ਸੀ। ਜੇ मोहतरम वज़ीर दाखिला साहब ਤੁਸੀਂ अगर सुनना चाहते हो कि फौज की तौहीन की होंदी है तो जरा ए क्लिप जरूर सुनना। ना इतना बड़ा GHQ बन रहा है इस्लामाबाद, अरबों कम से कम 500-600 अरब रुपए का GHQ बन रहा है, 2500 एकड़ में बन रहा है। असेंबली में हमें किसी ने पूछा ही नहीं है। तो हुण ए दूसरा क्लिप भी स्टेट एजेंट्स कहा जा रहा है, लैंड ग्रैबिंग के ऊपर उनका नाम आ रहा है, बदनामी हो रही है फौज की। ये पाकिस्तानी फौज के लिए अच्छा नहीं है। लेकिन अगर कोई फौज का खैर को आया तो उसको ये कहना चाहिए कि ये गलत कर रही है पाकिस्तानी फौज। ते इस दे विच ते मेरे मौजूदा वजीर आजम इमरान खान साहब ने हद ही मुका दी। जरा गौर नाल सुने जे वो पंजाबी च गल कर रहे ने। जनरल जो है ना ਉਹਦੇ ਅੰਦਰ दम ही नहीं है इतना बड़ा कदम उठाओ। हाँ ये ਤੁਸੀਂ 20,000 लोग सड़कों से ਕੱਢ ਦਿਓ ਨਾ ਤੇ ਜਨਰਲ ਦਾ ਪਿਸ਼ਾਬ ਨਿਕਲ ਜਾਏਗਾ। ਕਿ ਮੇਰੀ ਸਰਕਾਰ ਜੇ ਤੁਹਾਨੂੰ ਬੁਰਾ ਨਾ ਲੱਗੇ मोहतरम वज़ीर दाखिला साहब ਤੇ ਇਹ ਤੁਹਾਡੇ ਕਲਿੱਪ ਜਿਹੜੇ ਨੇ ਇਹ ਤੁਹਾਡੇ ਵਾਂਗ ਹੀ ਇੱਕ ਗੇਟ ਨੰਬਰ 4 ਦੇ
ਗੇਟ ਕੀਪਰ, ਤੁਸੀਂ ਮੇ ਵੀ ਹੋ ਸਕਦਾ ਕਲਰਕ ਹੋਵੋ, ਪਰ ਉਹ ਹੈੱਡ ਕਲਰਕ ਹੈ, ਉਸ ਨੇ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਬੁਲਾ ਕੇ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਸ ਦੇ ਜਿਹੜੇ ਕਲਿੱਪ ਨੇ ਜ਼ਰਾ ਉਹਨਾਂ ਨੂੰ ਵੀ ਸੁਣ ਲਵੋ। ये अगर इस तरह जमहूरियत चल सकती है, आप फौज को गाली दें, आप अदलिया को गाली दें, जो फौज और अदलिया को गाली दे वो गद्दार है, वो आइन का दुश्मन है, और आप चाहते हैं ऐसी जमहूरियत चले। लेकिन वो सुबह शाम शेख साहब अगर आप कहें अगर आप अदलिया को और फौज को ललकारें तो क्या उसको एक्सेप्ट करना चाहिए? चले मैं और आप थोड़ी देर खामोश रहते हैं और हम सुनते हैं कि आप खुद अदलिया और फौज के बारे में क्या राय रखते हैं। फौज जो है वो इत्तेकाफ में बैठी है और अदलिया जो है वो हजाब में बैठी है। मुझे तो डर लग रहा है कि अगर फौज ने इसी तरह सत्तू पिए रहे तो ये तो जजों के घरों के ऊपर आ जाएंगे। फौज के लिए भी आखिरी मौका है, लास्ट एंड फाइनल सेंटेंस, फौज के लिए आखिरी मौका है, बचा लें इस पाकिस्तान को। पाक फौज को भी कहना चाहता हूँ, अदलिया को भी कहना चाहता हूँ, अगर आपने सत्तू पी लिए हैं ना तो कौम ने सत्तू नहीं पिए हुए। फौज ने कितना सब्र करना है, कितने सत्तू पीने हैं, कितना उन्होंने अपने ऊपर सब्र को मुसल्लत करना है, ये फौज का फैसला है। फौज वालों और अदालत वालों, अगर आपने चूड़ियां पहन ली हैं, अगर आपसे ये नामाकूल किस्म का और नाअहल किस्म का इंसान आपकी रेंज से बाहर है तो फिर लेट द टाइम कम। अल्टीमेटली आपकी तबाही और बर्बादी का निशान जो होगा वो नवाज शरीफ होगा। अदलिया और फौज ने चूड़ियां पहन ली हैं, फौज ने सत्तू पी लिया है, अदलिया ने हिजाब कर लिया है, सर ये तौहीन नहीं है क्या? ਤੁਸੀਂ ਆਪਣੀ ਇਹ ਗੱਪਸ਼ਪ ਸੁਣੋ ਤੇ ਇਸ ਤੋਂ ਬਾਅਦ ਅੰਦਾਜ਼ਾ ਲਾਓ ਕਿ ਤੋਹੀਨ ਤੇ ਇਹ ਹੁੰਦੀ ਹੈ ਹਜ਼ੂਰ। ਤੋਹੀਨ ਸਵਾਲ ਪੁੱਛਣਾ ਨਹੀਂ ਹੁੰਦੀ, ਤੋਹੀਨ ਤੇ ਤੁਹਮਤ ਲਾਣਾ ਹੁੰਦੀ ਹੈ। ਅਗਰ ਤੁਸੀਂ ਆਪਣੇ ਇਸ ਵਜ਼ੀਰ ਆਜ਼ਮ ਦੇ ਇਹ ਕਲਿੱਪ ਸੁਣਨ ਤੋਂ ਬਾਅਦ ਗੌਰ ਕਰੋਗੇ ਤੇ ਮੁਫਤੀ ਕਿਫਾਇਤੁੱਲਾ ਸਾਹਿਬ ਤੁਹਾਨੂੰ ਮਜ਼ਲੂਮ ਤੇ ਮਾਸੂਮ ਨਜ਼ਰ ਆਣਗੇ। ਜੇ ਰਿਟਾਇਰਡ ਹਵਾਲਦਾਰਾਂ ਕੋਲੋਂ ਸਵਾਲ ਪੁੱਛਣਾ ਤੋਹੀਨ ਹੈ ਔਰ ਮੁਲਕ ਨਾਲ ਬਗਾਵਤ ਹੈ ਤੇ ਆਪ ਦੇ ਵਜ਼ੀਰ ਆਜ਼ਮ ਤੇ ਸਿੱਧਾ ਫੌਜ ਨੂੰ ਬਦਨਾਮ ਔਰ ਉਹਨਾਂ ਦੀ ਤੋਹੀਨ ਕਰ ਰਹੇ ਨੇ। ਤੇ ਜਨਾਬ ਅਗਰ ਮੁਫਤੀ ਕਿਫਾਇਤੁੱਲਾ ਤੇ ਬਗਾਵਤ ਦਾ ਮੁਕੱਦਮਾ ਬਣਦਾ ਹੈ ਤੇ ਪਹਿਲੇ ਮੁਕੱਦਮਾ ਤੁਹਾਡੇ ਤੇ ਔਰ ਤੁਹਾਡੇ ਵਜ਼ੀਰ ਆਜ਼ਮ ਤੇ ਬਣਨਾ ਚਾਹੀਦਾ ਹੈ। ਮੇਰੇ ਵੱਲੋਂ ਇੰਨਾ ਕੁਝ ਹੀ ਤੇ ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ